ਅਗਲੀ ਜਿਹੜੀ ਖਬਰ ਆ ਉਹ ਚੱਲੀਏ ਆਪਣੇ ਜਿਹੜੇ ਕਿਸਾਨ ਭਰਾ ਆ ਉਹ ਪੰਜਾਬ ਤੋਂ ਉਹਨਾਂ ਨੇ ਪ੍ਰੋਟੈਸਟ ਸ਼ੁਰੂ ਕੀਤਾ ਆ, ਦਿੱਲੀ ਪਹੁੰਚਣਾ ਹੈਗਾ। ਤੇ ਬੀਬੀਸੀ ਦੀ ਨਿਊਜ਼ ਮੈਂ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਹਾਂ ਤੇ ਉਹਨਾਂ ਨੇ ਹੈਡਿੰਗ ਇਹ ਲਾਇਆ ਵੀ ਟੀਅਰ ਗੈਸ ਬਹੁਤ ਜ਼ਿਆਦਾ ਯੂਜ਼ ਕੀਤੀ ਗਈ ਆ। ਹਜ਼ਾਰਾਂ ਦੇ ਕਰੀਬ ਜੋ ਕਿਸਾਨ ਆ ਉਹ ਦਿੱਲੀ ਨੂੰ ਪੀਸਫੁਲੀ ਜਾ ਰਹੇ ਸੀ। ਕੱਲਾ ਟੀਅਰ ਗੈਸ ਨਹੀਂ ਹੈ, ਇਸ ਤੋਂ ਬਿਨਾ ਗੰਦਾ ਪਾਣੀ ਜਿਹਦੇ ਵਿੱਚ ਇੱਕ ਪਿੰਕ ਕਲਰ ਦਾ ਕੈਮੀਕਲ ਪਾਇਆ ਹੋਇਆ, ਜਦੋਂ ਉਹ ਤੁਹਾਡੇ ਉੱਤੇ ਡਿੱਗਦਾ ਆ ਤੇ ਉਹਦੇ ਨਾਲ ਰੈਸ਼ ਬਹੁਤ ਹੁੰਦੀ ਹੈਗੀ ਆ। ਕੱਪੜੇ ਸੜ ਜਾਂਦੇ ਤੇ ਆ। ਜੀ ਜਲਣ ਹੁੰਦੀ ਆ। ਤੁਸੀਂ ਦੇਖੋ ਵੀ ਇਹ ਵਾਰ ਕ੍ਰਾਈਮ ਆ। ਜੇ ਤੁਸੀਂ ਕੈਮੀਕਲ ਕਿਸੇ ਵਾਰ ਦੇ ਵਿੱਚ ਵੀ ਵਰਤਦੇ ਆ ਨਾ, ਉਹਨੂੰ ਵਾਰ ਕ੍ਰਾਈਮ ਗਿਣਿਆ ਜਾਂਦਾ ਹੈਗਾ। ਸੋ ਸਾਡਾ ਜਿਹੜਾ ਫਰਜ਼ ਬਣਦਾ ਹੈਗਾ ਆ ਵੀ ਦੁਨੀਆ ਦੀਆਂ ਇੰਟਰਨੈਸ਼ਨਲ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਜਿਹੜੀਆਂ ਆ ਉਹਨਾਂ ਦੇ ਕੋਲੇ ਖਬਰਾਂ ਪਹੁੰਚਾਈਆਂ ਜਾਣ। ਜਿਸ ਟਾਈਮ ਦੇ ਉੱਤੇ ਆਪਾਂ ਤੁਹਾਡੇ ਨਾਲ ਖਬਰਾਂ ਸਾਂਝੀਆਂ ਕਰ ਰਹੇ ਆ, ਸਭ ਤੋਂ ਪਹਿਲਾਂ ਤੁਸੀਂ ਮਨਦੀਪ ਪੁੰਨੀਆ ਹੋਣਾ ਤੋਂ, ਜੋ ਬਿਲਕੁਲ ਗਰਾਊਂਡ ਦੇ ਉੱਤੇ ਆ ਜਿੱਥੇ ਕੁਝ ਵਾਪਰ ਰਿਹਾ, ਉਹਨਾਂ ਤੋਂ ਖਬਰਾਂ ਸੁਣੀਆਂ, ਫਿਰ ਪ੍ਰਵੀਨ ਜੀ ਨੇ ਵੀ ਸੁਣਾਈਆਂ। ਤੇ ਜਿਸ ਟਾਈਮ ਆਪਾਂ ਤੁਹਾਡੇ ਨਾਲ ਖਬਰਾਂ ਸਾਂਝੀਆਂ ਕਰਦੇ ਜਾ ਰਹੇ ਆ, ਬੀਬੀਸੀ ਦੇ ਮੁਤਾਬਕ 200 ਤੋਂ ਵੱਧ ਨੌਜਵਾਨ ਜਿਹੜੇ ਆ ਜਾਂ ਬਜ਼ੁਰਗ ਆ ਉਹ ਫੱਟੜ ਹੋ ਚੁੱਕੇ ਹੈਗੇ ਆ। ਕਈਆਂ ਦੇ ਖੂਨ ਵੀ ਨਿਕਲ ਰਿਹਾ ਹੈਗਾ ਤੇ ਜਿਹੜੀ ਉਹਨਾਂ ਦੇ ਟਰੈਕਟਰ ਆ ਉਹਨਾਂ ਦਾ ਵੀ ਨੁਕਸਾਨ ਹੋਇਆ। ਪੂਰਾ ਜਿਹੜਾ ਹਾਈਵੇ ਹੈਗਾ ਦਿੱਲੀ ਨੂੰ ਜਾਂਦਾ, ਉਹਦੇ ਉੱਤੇ ਕੰਡਿਆਲੀਆਂ ਤਾਰਾਂ, ਕਿੱਲ, ਬੜੇ ਬੜੇ ਜਿਹੜੇ ਆ ਸੀਮੈਂਟ ਦੇ ਪੋਸਟ ਜਿਹੜੇ ਆ ਉਹ ਲਾਏ ਗਏ ਹੈਗੇ ਆ। ਸੋ ਇਹ ਦੁਨੀਆ ਦੀ ਕਹਾਣ ਵਾਲੀ ਸਭ ਤੋਂ ਵੱਡੀ ਜਿਹੜੀ ਡੈਮੋਕ੍ਰੇਸੀ ਆ, ਉੱਥੇ ਜਿਹੜਾ ਆ ਕੀ ਕੁਝ ਵਾਪਰ ਰਿਹਾ ਆ। ਤੁਸੀਂ ਸਾਤੋਂ ਇਹ ਵੀ ਖਬਰਾਂ ਸੁਣਦੇ ਰਹਿੰਦੇ ਆ ਵੀ ਪੂਰੀ ਦੁਨੀਆ ਦੇ ਜਿਹੜੇ ਕਿਸਾਨ ਆ ਉਹ ਪ੍ਰੋਟੈਸਟ ਕਰ ਰਹੇ, ਚਾਹੇ ਉਹ ਫਰਾਂਸ ਹੋਵੇ, ਜਰਮਨ ਹੋਵੇ, ਨੀਦਰਲੈਂਡ ਹੋਵੇ। ਕਿਤਿਓਂ ਵੀ ਤੁਹਾਨੂੰ ਇਹ ਖਬਰ ਨਹੀਂ ਆਉਂਦੀ ਵੀ ਕਿਸਾਨਾਂ ਦੇ ਉੱਤੇ ਲਾਠੀ ਚਾਰਜ ਹੋ ਗਿਆ, ਕਿਸਾਨਾਂ ਦੇ ਉੱਤੇ ਗੈਸ ਸਿੱਟੀ ਗਈ, ਜਾਂ ਕਿਸਾਨਾਂ ਦੀ ਜਿਹੜੀ ਪ੍ਰਾਪਰਟੀ ਆ ਤੋੜੀ ਗਈ। ਹਾਲਾਂਕਿ ਕਿਸਾਨਾਂ ਨੇ ਪੈਰਿਸ ਨੂੰ ਪੂਰੀ ਤਰ੍ਹਾਂ ਘੇਰਿਆ ਹੋਇਆ ਆ। ਇਦਾਂ ਹੀ ਜਰਮਨ ਦੇ ਵਿੱਚ ਬਹੁਤ ਸ਼ਹਿਰ ਜਿਹੜੇ ਆ ਉਹ ਨਹੀਂ ਘੇਰੇ ਹੋਏ ਆ, ਉੱਥੇ ਉਹ ਗਰਬਜ ਵੀ ਸਿੱਟਦੇ ਆ, ਹਾਈਵੇ ਵੀ ਬੰਦ ਕਰਦੇ ਆ, ਫਿਰ ਵੀ ਕਿਸੇ ਤਰ੍ਹਾਂ ਦੀ ਕੋਈ ਕੁੱਟਮਾਰ ਨਹੀਂ ਹੈ। ਸੋ ਆਪਾਂ ਇਹ ਨਹੀਂ ਕਹਿੰਦੇ ਵੀ ਤੁਸੀਂ ਕਿਸੇ ਤਰ੍ਹਾਂ ਦੀ ਉੱਥੇ ਬਲੌਕ ਕਰੋ, ਕੁੱਟਮਾਰ ਕਰੋ, ਪਰ ਘੱਟੋ ਘੱਟ ਜੋ ਉਹਨਾਂ ਦਾ ਹੱਕ ਆ ਡੈਮੋਕ੍ਰੇਸੀ ਦੇ ਵਿੱਚ ਪ੍ਰੋਟੈਸਟ ਕਰਨ ਦਾ, ਉਹ ਤਾਂ ਘੱਟੋ ਘੱਟ ਦਿਓ। ਹੁਣ ਤੁਸੀਂ ਜੋ ਖੁਦ ਕਿਹਾ ਸੀ 2 ਸਾਲ ਪਹਿਲਾਂ ਵੀ ਅਸੀਂ ਜੀ MSP ਸੈੱਟ ਕਰਾਂਗੇ, ਆਹ ਕਰਾਂਗੇ, ਉਹ ਕਰਾਂਗੇ, ਉਹ ਤੁਸੀਂ ਐਗਰੀ ਨਹੀਂ ਕੀਤੇ। ਜਿਹੜੇ ਕਿਸਾਨ ਹੈਗੇ ਆ ਉਹ ਕਹਿੰਦੇ ਵੀ ਅਸੀਂ ਐਗਜ਼ੈਕਟਲੀ ਸੇਮ ਚੀਜ਼ ਜੋ ਇਹਨਾਂ ਨੇ ਕਿਹਾ ਸੀ ਲਾਗੂ ਕਰਾਂਗੇ, ਉਹ ਲਾਗੂ ਨਹੀਂ ਕੀਤੀ, ਉਹੀ ਮੰਗ ਰਹੇ ਹੈਗੇ ਆ। ਸੋ ਜਿੱਥੇ ਕਿਤੇ ਵੀ ਦੁਨੀਆ ਭਰ ਦੇ ਵਸਦੇ ਜਿਹੜੇ ਕਿਸਾਨ ਆ, ਪੰਜਾਬੀ ਆ, ਚਾਹੇ ਹਰਿਆਣੇ ਤੋਂ ਆ, ਕਿਤੇ ਵੀ ਆ, ਉਹਨਾਂ ਨੂੰ ਕਿਸਾਨਾਂ ਦੇ ਹੱਕ ਦੇ ਵਿੱਚ ਆਵਾਜ਼ ਉਠਾਉਣੀ ਚਾਹੀਦੀ ਆ। ਜਿਹੜੀ ਵੀ ਇੰਟਰਨੈਸ਼ਨਲ ਆਰਗੇਨਾਈਜੇਸ਼ਨਸ ਹੈਗੀਆਂ ਹਿਊਮਨ ਰਾਈਟਸ ਦੀਆਂ ਜਾਂ ਹੋਰ, ਉਹਨਾਂ ਤੱਕ ਪਹੁੰਚ ਕਰਨੀ ਚਾਹੀਦੀ ਆ ਵੀ ਭਾਰਤ ਸਰਕਾਰ ਨੂੰ ਜਿਹੜੀ ਆ ਘੱਟੋ ਘੱਟ ਉਹ ਚੇਤਾਵਨੀ ਦੇਣ ਵੀ ਭਾਈ ਆਪਣੇ ਹੀ ਵਸਿੰਦਿਆਂ ਦੇ ਉੱਤੇ, ਜੇ ਤੁਸੀਂ ਸਮਝਦੇ ਆ ਵੀ ਇਹ ਤੁਹਾਡੇ ਹੀ ਮੁਲਕ ਦੇ ਲੋਕ ਹੈਗੇ ਆ, ਘੱਟੋ ਘੱਟ ਉਹਨਾਂ ਤੇ ਜ਼ੁਲਮ ਤਾਂ ਨਾ ਕਰੋ। ਇੱਕ ਵਾਰੀ ਫੇਰ ਜੋ ਉੱਥੇ ਦਾ ਗੋਦੀ ਮੀਡੀਆ ਆ ਉਹ ਪੂਰਾ ਚੁੱਪ ਹੈਗਾ ਆ, ਤੇ ਟਵਿੱਟਰ ਦੇ ਉੱਤੇ ਇੱਕ ਵਾਰੀ ਫੇਰ ਜਿਹੜੇ ਕਿਸਾਨ ਆ ਪੂਰਾ ਪ੍ਰਚਾਰ ਉਹਨਾਂ ਦੇ ਹੋ ਰਿਹਾ ਵੀ ਐਂਟੀ ਨੈਸ਼ਨਲ ਐਕਟਿਵਿਸਟ ਹੈਗੇ ਆ, ਇਹ ਖਾਲਿਸਤਾਨੀ ਹੈਗੇ ਆ। 200 ਤੋਂ ਵੱਧ ਫਾਰਮਰ ਦੀਆਂ ਜਿਹੜੀਆਂ ਯੂਨੀਅਨਸ ਆ ਉਹ ਪਾਰਟਿਸਿਪੇਟ ਕਰ ਰਹੀਆਂ, ਤੇ 16 ਫਰਵਰੀ ਨੂੰ ਜਿਹੜਾ ਆ ਪੂਰੇ ਇੰਡੀਆ ਦੇ ਵਿੱਚ ਉਹਨਾਂ ਨੇ ਬੰਦ ਦਾ ਸੱਦਾ ਦਿੱਤਾ ਹੋਇਆ। ਬਿਲਕੁਲ ਹਰਜੋਤ ਸਿੰਘ ਜੀ, ਚੁੱਪ ਹੀ ਨਹੀਂ ਆ ਜਿਹੜੀਆਂ ਉੱਥੋਂ ਦੀਆਂ ਗੋਦੀ ਮੀਡੀਆ, ਉਹ ਇਦਾਂ ਕਹਿ ਰਹੇ ਆ, ਕਹਿੰਦੇ ਵੀ ਜਿਹੜੇ ਕਿਸਾਨ ਆਏ ਆ 6 ਮਹੀਨੇ ਦਾ ਰਾਸ਼ਨ ਨਾਲ ਲੈ ਆਂਦਾ ਆ, ਉਹ ਇਸ ਚੀਜ਼ ਤੋਂ ਡਰੇ ਪਏ ਆ। ਕਹਿੰਦੇ ਵੀ ਜਿਹੜੇ ਗੁਰੂ ਘਰ ਆ ਉਹ ਪਨਾਹਗਾਹ ਇਹਨਾਂ ਨੇ ਬਣਾ ਲੈਣੀਆਂ ਆ ਤੇ ਉੱਥੇ ਜਾ ਕੇ ਇਹਨਾਂ ਨੇ ਰਹਿਣਾ ਆ। ਹੁਣ ਤੁਸੀਂ ਦੇਖੋ ਵੀ ਕਿਸ ਤਰੀਕੇ ਦੇ ਨਾਲ ਇਹ ਅਟੈਕ ਨਾਲ ਦੇ ਨਾਲ ਸਿੱਖਾਂ ਦੇ ਉਲਟ ਵੀ ਜਿਹੜਾ ਉਹ ਚੱਲ ਰਿਹਾ। ਇਸ ਟਾਈਮ ਪੂਰੇ ਮੁਲਕ ਭਰ ਦੇ ਵਿੱਚ ਐਂਟੀ ਸਿੱਖ ਲਹਿਰ ਨੂੰ ਜਿਹੜੀ ਹਵਾ ਆ ਉਹ ਦਿੱਤੀ ਜਾ ਰਹੀ ਆ। ਮੋਦੀ ਹੁਣਾਂ ਦੇ ਬਾਕੀ ਜਿਹੜੇ ਕਾਰਜਕਾਲ ਦੇ ਵਿੱਚ ਆਪਾਂ ਦੇਖਿਆ ਵੀ ਕਿੱਦਾਂ ਐਂਟੀ ਮੁਸਲਿਮ ਜਿਹੜਾ ਪਹਿਲਾਂ ਨੈਰੇਟਿਵ ਚੱਲਦਾ ਰਿਹਾ, ਤੇ ਹੁਣ ਐਂਟੀ ਸਿੱਖ ਐਂਟੀ ਜਿਹੜਾ ਆ ਉਹ ਇਸ ਟਾਈਮ ਜ਼ੋਰਾਂ ਤੇ ਆ। ਹੁਣ ਫਾਰਮਰ ਪ੍ਰੋਟੈਸਟ ਇੱਥੇ ਇਸ ਵਾਰੀ ਤਾਂ ਨਿਸ਼ਾਨ ਸਾਹਿਬ ਵੀ ਨਹੀਂ ਵਾਲੀ ਗੱਲ ਵੀ ਨਹੀਂ ਸੀਗੀ, ਕੋਈ ਏਦਾਂ ਦੀ ਗੱਲ ਨਹੀਂ ਸੀਗੀ ਹਰਜੋਤ ਸਿੰਘ ਜੀ, ਪਰ ਫਿਰ ਵੀ ਦੇਖੋ ਇਹਨਾਂ ਸਾਰਿਆਂ ਨੂੰ ਚੁੱਪ ਚੁਪੀਤੇ ਖਾਲਿਸਤਾਨੀ ਜਿਹੜਾ ਆ ਉਹਨਾਂ ਨੇ ਕਹਿ ਦਿੱਤਾ, ਉਹੀ ਟ੍ਰੈਂਡ ਕਰ ਰਿਹਾ। ਫਿਰ ਅੱਕੇ ਜਿਹੜੇ ਉੱਥੇ ਨੌਜਵਾਨ ਸੀ ਕਹਿੰਦੇ ਵੀ ਠੀਕ ਆ, ਫਿਰ ਅਸੀਂ ਆਪਣਾ ਖਾਲਿਸਤਾਨ ਜਿਹੜਾ ਬਣਾ ਲਾਂਗੇ। ਜਿਹੜੀਆਂ ਅਕਸਰ ਵਾਰਾਂ ਸੁਣਦੇ ਸੀ ਨਾ, ਜੰਗ ਹਿੰਦ ਪੰਜਾਬ ਦਾ ਹੋਣ ਲੱਗਾ, ਜਿਸ ਹਿਸਾਬ ਦੇ ਨਾਲ ਸ਼ੰਭੂ ਬਾਰਡਰ ਦੇ ਉੱਤੇ, ਖਨੌਰੀ ਦੇ ਉੱਤੇ ਜਾਂ ਹੋਰ ਥਾਵਾਂ ਦੇ ਉੱਤੇ ਇਹਨਾਂ ਨੇ ਡਬਲ ਟ੍ਰਿਪਲ ਲੇਅਰ ਬਾਰਡਰ ਜਿਹੜੇ ਉਹ ਸੀਲ ਕੀਤੇ ਆ, ਇੱਥੋਂ ਇਹੀ ਪਤਾ ਲੱਗ ਰਿਹਾ ਆ ਇਹ ਬੇਗਾਨਗੀ ਦੀ ਜਿਹੜੀ ਭਾਵਨਾ ਆ ਇਸ ਨੂੰ ਹੋਰ
ਤੇਜ਼ ਕਰ ਰਹੇ ਹੈਗੇ ਆ। ਸੋ ਇਹ ਸਾਰਾ ਕੁਛ ਇਸ ਟਾਈਮ ਆਪਣੇ ਸਾਹਮਣੇ ਆ, ਜੋ ਇਹ ਹੋ ਰਿਹਾ ਆ। ਰਬਰ ਬੁਲਟਸ ਉਸ ਦਾ ਇਸਤੇਮਾਲ ਕੀਤਾ ਜਾ ਰਿਹਾ ਆ। ਇਸ ਤੋਂ ਇਲਾਵਾ ਜਿਹੜੇ ਡਰੋਨਸ ਦੇ ਜ਼ਰੀਏ ਜਿਹੜੇ ਕੈਮੀਕਲਸ ਆ, ਅਥਰੂ ਗੈਸ ਦੇ ਜਿਹੜੇ ਗੋਲੇ ਆ, ਉਹ ਸੁੱਟੇ ਜਾ ਰਹੇ ਆ। ਆਪਣੇ ਹੋਰ ਵੀ ਜਿਹੜੇ ਪੱਤਰਕਾਰ ਆ, ਮਨਦੀਪ ਪੁਨੀਆ ਦੇ ਨਾਲ ਨਾਲ ਗੁਰਪ੍ਰੀਤ ਦਾ ਮੁੰਡਾ, ਉਹ ਵੀ ਉੱਥੇ ਪਹੁੰਚਿਆ। ਉਹਨਾਂ ਦੇ ਦੁਆਰਾ ਵੀ ਜਿਹੜੀ ਕਵਰੇਜ ਆ ਬਹੁਤ ਹੀ ਜਲਦ ਵੀਡੀਓ ਦੇ ਰੂਪ ਦੇ ਵਿੱਚ ਵੀ ਤੁਸੀਂ ਪੰਜਾਬੀ ਰੇਡੀਓ USA ਦੇ ਸੋਸ਼ਲ ਮੀਡੀਆ ਪੇਜਿਸ ਦੇ ਉੱਤੇ ਜਿਹੜਾ ਉਹ ਤੁਸੀਂ ਦੇਖੋਗੇ। ਇਹ ਵੀ ਦੇਖਿਆ ਗਿਆ ਹਰਜੋਤ ਸਿੰਘ ਜੀ ਵੀ ਟੀਅਰ ਗੈਸ ਦੇ ਗੋਲਿਆਂ ਨੂੰ ਨੇਜਿਆਂ ਤੇ ਟੰਗੀ ਫਿਰਦੇ ਸੀਗੇ। ਸੋ ਇੱਕ ਪਾਸੇ ਦਸ਼ਮੇਸ਼ ਪਿਤਾ ਦੀ ਫੌਜ ਆ ਤੇ ਇੱਕ ਪਾਸੇ ਰੁਪਈਆਂ ਦੇ ਕੰਮ ਕਰਨ ਵਾਲੀ ਜਿਹੜੀ ਫੌਜ ਆ ਕਹਿ ਲਓ, ਉਹਨਾਂ ਦੇ ਵਿੱਚ ਫਰਕ ਬਹੁਤ ਹੁੰਦਾ, ਜਜ਼ਬੇ ਦਾ ਬਹੁਤ ਜ਼ਿਆਦਾ ਜਿਹੜਾ ਉਹ ਫਰਕ ਹੁੰਦਾ ਆ। ਸੋ ਉੱਥੇ ਸਲਾਹ ਦੇ ਰਹੇ ਆ ਵੀ ਅਥਰੂ ਗੈਸ ਦੇ ਗੋਲਿਆਂ ਨੂੰ ਕਿੱਦਾਂ ਜਿਹੜਾ ਆ ਤੁਸੀਂ ਕਾਬੂ ਕਰਨਾ। ਗਿੱਲੀਆਂ ਬੋਰੀਆਂ ਉਸ ਦੇ ਉੱਤੇ ਸੁੱਟੀਆਂ ਜਾ ਰਹੀਆਂ ਆ। ਇਹ ਤਾਂ ਹੁਣ ਦਿੱਲੀ ਵੱਲ ਨੂੰ ਕੂਚ ਕਰ ਰਹੇ ਆ ਡੈਮੋਸਟ੍ਰੇਸ਼ਨ ਕਰਨ ਦੇ ਲਈ, ਉਹਨਾਂ ਨੂੰ ਉਹੀ ਨਹੀਂ ਕਰਨ ਦਿੱਤਾ ਜਾ ਰਿਹਾ। ਸ਼ੰਭੂ ਦਾ ਬਾਰਡਰ ਹੀ ਜਿਹੜਾ ਆ ਉਹ ਨਹੀਂ ਟੱਪਣ ਦਿੱਤਾ ਉਹ ਜਾ ਰਿਹਾ। ਸੋ ਤਿਆਰੀ ਦੇ ਨਾਲ ਨੇ ਦੋਨੋਂ ਹੀ ਤਰਫੋਂ, ਆਪਾਂ ਇਦਾਂ ਨਹੀਂ ਕਹਿ ਸਕਦੇ। ਕਿਸਾਨ ਵੀ ਪੂਰੀ ਤਿਆਰੀ ਦੇ ਨਾਲ ਆ, ਇਹ ਵੀ ਆਪੋ ਆਪਣੇ ਜੁਗਾੜ ਲੈ ਕੇ ਆਏ ਆ। ਤੇ ਜਿਹੜੀ ਸਰਕਾਰ ਆ ਉਹ ਚਾਹੁੰਦੀ ਨਹੀਂ ਆ ਵੀ ਇਸ ਵਾਰ ਦਿੱਲੀ ਦੇ ਬਾਹਰ ਜਿਹੜਾ ਆ ਉਹ ਕਿਤੇ ਵੀ ਉਹ ਆ ਕੇ ਫੇਰ ਦੁਬਾਰਾ ਜਿਹੜਾ ਸਿੰਘੂ ਦੇ ਉੱਤੇ ਕਿਤੇ ਜਾ ਕੇ ਬਹਿ ਜਾਣ। ਆਲਰੇਡੀ ਦਿੱਲੀ ਜਿਹੜੀ ਆ ਉਹ ਕਿਲਾ ਬਣਾ ਦਿੱਤੀ ਗਈ ਆ। ਸੋ ਜਿਹੜੀ BBC ਦੀ ਹੈਡਲਾਈਨ ਦੇ ਵਿੱਚ ਫੋਰਟੈਸ ਦਿੱਲੀ ਜਿਹੜਾ ਆ ਉਸ ਨੂੰ ਆਖਿਆ ਜਾ ਰਿਹਾ ਵੀ ਉਹ ਆਪਣੇ ਆਪ ਨੂੰ ਇਦਾਂ ਵਿਚਾਰ ਰਹੀ ਆ ਵੀ ਜਿੱਦਾਂ ਪਤਾ ਨਹੀਂ ਕੋਈ ਵਿਰੋਧੀ ਤਾਕਤਾਂ ਉੱਤੇ ਹਮਲਾ ਕਰਨ ਆਈਆਂ। ਭਾਈ ਇਹ ਤਾਂ ਜਿਹਨੂੰ ਤੁਸੀਂ ਆਪਣੇ ਆਪ ਨੂੰ ਡੈਮੋਕ੍ਰੇਸੀ ਦੀ ਮਾਂ ਆਖਦੇ ਆ, ਮਦਰ ਆਫ ਡੈਮੋਕ੍ਰੇਸੀ ਤੁਸੀਂ ਆਖਣ ਲੱਗੇ, ਉਹ ਤਾਂ ਗ੍ਰੀਸ ਨੂੰ ਮੰਨਿਆ ਜਾਂਦਾ ਡੈਮੋਕ੍ਰੇਸੀ ਦੀ ਮਾਂ। ਧੱਕੇ ਦੇ ਨਾਲ ਹੀ ਜਿਹੜੇ ਉਹ ਆਪਣੇ ਆਪ ਨੂੰ ਖਵਾਉਣ ਲੱਗੇ ਆ ਤੇ ਉਹ ਇੰਨੀ ਡਰੀ ਹੋਈ ਆ ਕਿਸਾਨਾਂ ਤੋਂ, ਜਿਨ੍ਹਾਂ ਦੇ ਨਾਲ ਵਾਅਦਾ ਕਰਕੇ ਸਰਕਾਰਾਂ ਜਿਹੜੀਆਂ ਉਹ ਮੁੱਕਰ ਰਹੀਆਂ ਆ। ਇਹਦੇ ਵਿੱਚ ਇੱਕ ਵਾਰੀ ਫੇਰ ਹਰਜੋਤ ਸਿੰਘ ਜੀ ਆਪਾਂ ਨੂੰ ਕੁਝ ਅਜਿਹੇ ਲੀਡਰ, ਕੁਝ ਅਜਿਹੀਆਂ ਆਰਗੇਨਾਈਜੇਸ਼ਨ ਫੇਰ ਦਿਖਣਗੀਆਂ ਜਿਹੜੀਆਂ ਕਿਸਾਨਾਂ ਨੂੰ ਥੱਲੇ ਲਾਉਣ ਦੀ ਕੋਸ਼ਿਸ਼ ਕਰਨਗੀਆਂ, ਉਹਨਾਂ ਨੂੰ ਬਦਨਾਮ ਕਰਨ ਦੀਆਂ ਕੋਸ਼ਿਸ਼ ਕਰਨਗੀਆਂ। ਉਹਨਾਂ ਬਾਰੇ ਸਾਰਿਆਂ ਨੂੰ ਜਿਹੜਾ ਬਹੁਤ ਧਿਆਨ ਜਿਹੜਾ ਉਹ ਰੱਖਣਾ ਚਾਹੀਦਾ ਆ ਵੀ ਕੀ ਕੁਛ ਜਿਹੜਾ ਹੋ ਰਿਹਾ। ਡੱਬ ਵਾਲੀ ਸਿਰਸਾ ਜਿਹੜਾ ਬਾਰਡਰ ਹੈਗਾ ਆ ਉਹ ਵੀ ਬੰਦ ਕੀਤਾ ਆ, ਖਨੌਰੀ ਵਾਲਾ ਵੀ, ਸ਼ੰਭੂ ਵਾਲਾ ਵੀ, ਉਧਰ ਦਿੱਲੀ ਦੇ ਨਾਲ ਜਿਹੜਾ ਗਾਜ਼ੀਪੁਰ ਤੇ ਦਿੱਲੀ ਨੂੰ ਲੱਗਦਾ ਆ ਉਹ ਵੀ ਉਹਨਾਂ ਨੇ ਉੱਥੇ ਬੰਦ ਜਿਹੜਾ ਉਹ ਕੀਤਾ ਹੈਗਾ ਆ। ਸੋ ਇਹ ਇਸ ਟਾਈਮ ਸਾਰਾ ਕੁਝ ਚੱਲ ਰਿਹਾ ਹੈ। ਲਗਾਤਾਰ ਟੀਅਰ ਗੈਸ ਜਿਹੜੇ ਉਹ ਕਹਿ ਰਹੇ ਆ ਵੀ ਉੱਥੋਂ ਦੇ ਚਸ਼ਮਦੀਦ ਗਵਾਹਾਂ ਦੇ ਮੁਤਾਬਕ ਕਹਿੰਦੇ ਸੈਂਕੜਿਆਂ ਦੀ ਤਾਦਾਦ ਦੇ ਵਿੱਚ ਉਹਨਾਂ ਨੇ ਟੀਅਰ ਗੈਸ ਦੇ ਗੋਲੇ ਆ ਉਹਨਾਂ ਲੋਕਾਂ ਦੇ ਉੱਤੇ ਜਿਹੜੇ ਉਹ ਸੁੱਟੇ ਹੈਗੇ। ਸੋ ਕੱਲੇ ਇਹ ਉਹ ਨਹੀਂ ਜਿਹੜੀਆਂ ਉਹ ਗੋਲੇ ਸਿੱਟਣ ਦੇ ਲਈ ਆਪਣੀਆਂ ਗਨਸ ਨਹੀਂ ਯੂਜ਼ ਕੀਤੀਆਂ, ਡਰੋਨ ਯੂਜ਼ ਕਰ ਰਹੇ ਹੈਗੇ ਆ। ਡਰੋਨ ਦੇ ਰਾਹੀਂ ਜਿਹੜੇ ਗੋਲੇ ਆ ਉਹ ਸਿੱਟੇ ਜਾ ਰਹੇ ਆ। ਕਿਤੇ ਉਹੀ ਤਾਂ ਨਹੀਂ ਪਈ ਜਿਹੜੇ ਅਮਰੀਕਾ ਦੀ ਸਰਕਾਰ ਕਹਿੰਦੀ ਸੀ ਵੀ ਭਾਰਤ ਵਾਲੇ ਜਿਹੜੇ ਡਰੋਨ ਖਰੀਦ ਰਹੇ ਹੈਗੇ ਆ। ਸੋ ਘੱਟੋ ਘੱਟ ਜਿਹੜੇ ਅਮਰੀਕਾ ਵਸਦੇ ਜਿਹੜੇ ਪੰਜਾਬੀ ਜਾਂ ਸਿੱਖ ਭਰਾ ਆ, ਆਪਣੇ ਆਪਣੇ ਸੈਨੇਟਰ ਕਾਂਗਰਸ ਨੂੰ ਪਾਲਣਾ ਜ਼ਰੂਰ ਕਰੋ ਵੀ ਭਾਈ ਇਹਨਾਂ ਦਾ ਹਾਲ ਹੈਗਾ ਆ ਭਾਰਤ ਵਾਲਿਆਂ ਦਾ, ਜਿਨ੍ਹਾਂ ਨੂੰ ਤੁਸੀਂ ਡਰੋਨ ਵੀ ਵੇਚਦੇ ਹੈਗੇ ਆ। ਜਿਹੜੀ ਕੈਲਕਟਾ ਦੀ ਹਾਈ ਕੋਰਟ ਆ ਉਹਦਾ ਜਿਹੜਾ ਹੁਕਮ ਆ ਵੀ ਕੋਈ ਵੀ ਜਿਹੜੀ ਰਾਜ ਦੀ ਸਰਕਾਰ ਆ, ਕੋਈ ਵੀ ਸਟੇਟ ਦੀ ਜਿਹੜੀ ਗਵਰਨਮੈਂਟ ਆ, ਉਹ ਨੈਸ਼ਨਲ ਹਾਈਵੇ ਤੇ ਬੈਰੀਕੇਡ ਨਹੀਂ ਲਾ ਸਕਦੀ ਹੈਗੀ। ਧਾਰਾ ਉੱਥੇ ਦੀ 8B NHAI 1956 ਤੇ 2002 ਤੇ ਹਰਿਆਣਾ ਦੀ ਸਰਕਾਰ ਨੇ ਹੁਣ ਤੁਸੀਂ ਦੇਖੋ ਵੀ ਉਹ ਬੈਰੀਕੇਡ ਲਾਏ ਆ। ਸੋ ਕੋਰਟ ਦੇ ਹੁਕਮਾਂ ਨੂੰ ਹੀ ਜਿਹੜਾ ਆ ਉਹ ਰੋਕ ਰਹੇ ਹੈਗੇ ਆ। ਤੇ ਬਾਕੀ ਜਿਹੜੇ ਕੋਈ ਹੱਕ ਮੰਗਣ ਦੀ ਗੱਲ ਕਰਦਾ ਹੈਗਾ, ਉਹਨਾਂ ਦਾ ਜੋ ਹਾਲ ਆ ਉਹ ਤੁਹਾਡੇ ਸਾਹਮਣੇ ਹੈਗਾ ਆ। ਸੋ ਜਿੰਨੇ ਵੀ ਜਿਹੜੇ ਸਾਡੇ ਸਰੋਤੇ ਸੁਣ ਰਹੇ ਹੈਗੇ ਆ, ਕੋਈ ਵੀ ਆ, ਬਹੁਤ ਵਾਰ ਕੀ ਹੁੰਦਾ ਸਾਡੇ ਵਿਚਾਰ ਨਹੀਂ ਮਿਲਦੇ ਇੱਕ ਦੂਜੇ ਦੇ ਨਾਲ, ਪਰ ਜਿੱਥੇ ਵੀ ਕਿਸੇ ਦੇ ਨਾਲ ਧੱਕਾ ਹੁੰਦਾ, ਕੋਈ ਵੀ ਧਰਮ ਦਾ ਬੰਦਾ ਆ, ਕੋਈ ਵੀ ਮੁਲਕ ਦਾ ਬੰਦਾ ਆ, ਤੇ ਸਾਨੂੰ ਉਹਦੇ ਨਾਲ ਖੜਨਾ ਚਾਹੀਦਾ ਹੈਗਾ ਆ। ਸਰੋਤਿਆਂ ਨੂੰ ਯਾਦ ਹੋਊਗਾ ਪਿਛਲੇ ਸਾਲ 2 ਸਾਲ ਪਹਿਲਾਂ ਜਦੋਂ ਕੈਨੇਡਾ ਦੇ ਵਿੱਚ ਵੀ ਜਿਹੜੇ ਟਰੱਕਰਸ ਨੇ ਸਟ੍ਰਾਈਕ ਕੀਤੀ ਸੀ, ਉਸ ਟਾਈਮ ਉੱਥੇ ਦੀ ਸਰਕਾਰ ਨੇ ਉਹਨਾਂ ਦੇ ਜਿਹੜੇ ਟਰੱਕ ਵੀ ਕਬਜ਼ੇ 'ਚ ਲੈ ਲਏ, ਅਕਾਊਂਟ ਵੀ ਬੰਦ ਕੀਤੇ ਸੀ। ਆਪਾਂ ਉਦੋਂ ਵੀ ਜਿਹੜੀ ਪੂਰਾ ਸਾਥ ਦਿੱਤਾ ਸੀ। ਤੇ ਹੁਣ ਕੈਨੇਡਾ ਦੀ ਜਿਹੜੀ ਸੁਪਰੀਮ ਕੋਰਟ ਆ, ਉਹਨ ਚੰਗੀਆਂ ਜਿਹੜੀਆਂ ਫਿਰ ਝਾੜਾਂ ਪਾਈਆਂ ਜਿਹੜਾ ਉੱਥੇ ਦੇ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਆ ਵੀ ਭਾਈ ਇਹ ਡੈਮੋਕ੍ਰੇਸੀ ਆ, ਇਹ ਤੁਹਾਡਾ ਕੀ ਇਹ ਬਦਮਾਸ਼ੀ ਵਾਲਾ ਕੰਮ ਨਹੀਂ। ਵੀ ਠੀਕ ਆ ਤੁਸੀਂ ਨਹੀਂ ਐਗਰੀ ਕਰਦੇ, ਪਰ ਜੋ ਪ੍ਰੋਟੈਸਟ ਕਰਨ ਦਾ ਹੱਕ ਆ ਉਹ ਹਰ ਇੱਕ ਦੇ ਕੋਲ ਹੈਗਾ। ਸੋ ਜਿੱਥੇ ਜਿੱਥੇ ਵੀ ਸਾਡੇ ਸਰੋਤੇ ਸੁਣਦੇ ਦੇਖਦੇ ਆ ਪੰਜਾਬੀ ਰੇਡੀਓ USA ਨੂੰ, ਆਪਣੀ ਪੂਰੀ ਕੋਸ਼ਿਸ਼ ਆ। ਸਾਡੇ 2 ਜਰਨਲਿਸਟ ਮਨਦੀਪ ਸਿੰਘ ਪੁੰਨੀਆ ਤੇ ਗੁਰਪ੍ਰੀਤ ਸਿੰਘ ਉੱਥੇ ਪਹੁੰਚੇ ਹੋਏ ਆ ਬਾਰਡਰ ਤੇ। ਬਾਰ-ਬਾਰ ਉਹ ਤੁਹਾਨੂੰ ਵੀਡੀਓਜ਼ ਵੀ ਆਪਾਂ ਦਿਖਾਲਦੇ ਰਹਾਂਗੇ, ਰੇਡੀਓ ਦੇ ਉੱਤੇ ਵੀ ਸੁਣਾਉਂਦੇ ਰਹਾਂਗੇ। ਤੇ ਆਪਾਂ ਇਹ ਵੀ ਆਸ ਕਰਦੇ ਆ ਕਿ ਕਿਸੇ ਦੇ ਸੱਟ ਚੋਟ ਜਿਹੜੀ ਆ ਉੱਥੇ
ਨਾ ਲੱਗੇ, ਜੀ, ਚਾਹੇ ਉਹ ਫਾਰਮਰ ਹੈਗਾ, ਚਾਹੇ ਜਿਹੜਾ ਕੋਈ ਉਹ ਇੰਡੀਆ ਦੀ ਸਰਕਾਰ ਲਈ ਜੌਬ ਕਰਦਾ, ਉੱਥੇ ਆਪਣੀ ਜਿਹੜੀ ਜੌਬ ਆ ਉਹ ਅੰਡਰ ਫੋਰਸ ਨਿਭਾ ਰਿਹਾ ਹੈਗਾ। ਉੱਥੇ ਗੋਦੀ ਮੀਡੀਆ ਵਾਲੇ ਅੱਜ ਤੱਕ ਦੇ ਪੱਤਰਕਾਰ ਦੇ ਵੀ ਵਿਚਾਰੇ ਦੇ ਲੱਗ ਗਈ ਸੀਗੀ। ਉਹ ਵੀ ਜੀ, ਹੁਣ ਵਹਿੰਦਾ ਹੋਣਾ ਯਾਰ, ਇਹ ਜਦੋਂ ਵਾਕਿਆ ਹੀ ਗੋਲੀ ਚੱਲਦੀ ਹੈ ਵਹਿੰਦੀ ਥੋੜੀ ਆ ਗੋਲੀ, ਵੀ ਮੈਂ ਮੋਰੇ ਗੋਦੀ ਮੀਡੀਆ ਵਾਲਾ ਆ ਜਾਂ ਦੂਜਾ ਆ ਵੀ ਕਿਸਾਨ ਆ, ਵੀ ਮੇਰੇ ਵੀ ਜਿਹੜੀਆਂ ਉਹ ਵੱਜ ਗਈਆਂ। ਸੋ ਉੱਥੇ ਇਸ ਟਾਈਮ ਕਹਿੰਦੇ ਵੀ ਜਿਹੜੇ ਕਈ ਪੁਲਿਸ ਵਾਲੇ SSP ਤੇ ਇਹ ਉਹਨਾਂ ਸਾਰਿਆਂ ਦੀ ਹਾਜ਼ਰੀ ਦੇ ਵਿੱਚ ਇਹ ਸਾਰਾ ਕੁਝ ਹੋ ਰਿਹਾ ਆ। ਤੇ ਕੇਸ ਦੇਖੋ ਹੁਣ ਕੌਣ ਕਿੱਥੇ ਬਣਾਊਗਾ, ਇਹ ਜਿਹੜਾ ਉਹ ਦੇਖਣ ਵਾਲੀ ਗੱਲ ਜਿਹੜੀ ਉਹ ਰਹੂਗੀ। ਸੋ ਕਿਸਾਨੀ ਘੋਲ 2.0, ਕਿਸਾਨੀ ਪ੍ਰੋਟੈਸਟ 2.0 ਜਿਹੜਾ ਆ, ਇਸ ਵਾਰ ਇਸ ਨੂੰ ਜਿਹੜਾ ਉਹ ਨਾਮ ਦਿੱਤਾ ਜਾ ਰਿਹਾ ਹੈ। ਬਹੁਤ ਸਾਰਾ ਪ੍ਰੋਪੇਗੈਂਡਾ ਤੇ ਬਹੁਤ ਸਾਰੀਆਂ ਜਿਹੜੀਆਂ ਖਬਰਾਂ ਤੇ ਅਫਵਾਹਾਂ, ਇਹਦੇ ਤੋਂ ਆਪਾਂ ਜਿਹੜਾ ਉਹ ਬਚ ਕੇ ਵੀ ਜਿਹੜਾ ਉਹ ਨਾਲ ਦੇ ਨਾਲ ਚੱਲਣਾ ਆ। ਗੱਲ ਨੂੰ ਜਿਹੜਾ ਚਿੱਥ ਕੇ ਜਿਹੜਾ ਉਹ ਲੰਘਾਇਆ ਜਾਵੇ ਵੀ ਕੀ ਕੁਛ ਜਿਹੜਾ ਉਹ ਚੱਲ ਰਿਹਾ। ਸੋ ਹੁਣ ਦੇਖੋ ਕੀ ਆ, ਕੱਲ ਕਹਿੰਦੇ ਵੀ ਜ਼ੋਰ ਪਰ ਬਹੁਤ ਲੱਗ ਗਿਆ ਕਿਸਾਨਾਂ ਦਾ, ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਆ। ਮੀਟਿੰਗਾਂ ਇਹ 4-5 ਵਜੇ ਪਹਿਲੋਂ ਸੱਦਦੇ ਆ ਸਰਕਾਰ ਵਾਲੇ, ਫਿਰ ਕਹਿੰਦੇ ਵੀ ਬਣਿਆ ਕੁਛ ਨਹੀਂ, ਪੂਰਾ ਦਿਨ ਉਸ ਦੇ ਵਿੱਚ ਮੀਟਿੰਗ 'ਚ ਉਹ ਦੇ ਨਹੀਂ ਰਹੇ ਹੈਗੇ। ਪਰ ਲੋਕ ਇਸ ਟਾਈਮ ਆਪਣੇ ਵਾਲੇ ਪਾਸੇ ਤਾਂ ਹਰਜੋਤ ਸਿੰਘ ਜੀ ਆਪਾਂ ਕਹਿ ਸਕਦੇ ਹਾਂ ਵੀ ਬਹੁਤੇ ਲੋਕ ਜਿਹੜੇ ਕਿਸਾਨਾਂ ਦੇ ਹੱਕ ਦੇ ਵਿੱਚ ਹੀ ਜਿਹੜੇ ਇਸ ਟਾਈਮ ਚੱਲ ਰਿਹਾ ਹੈਗਾ ਆ। ਸੋ ਹੁਣ ਦੇਖੋ ਅੱਗੇ ਕੀ ਇਸ ਦੇ ਵਿੱਚ ਬਣਦਾ ਆ। ਬਾਕੀ ਅਪਡੇਟਸ ਆਪਾਂ ਤੁਹਾਨੂੰ ਲਗਾਤਾਰ ਦਿੰਦੇ